जी अस्सलाम वालेकुम। ਤੁਹਾਡਾ ਆਪਣਾ ਵੀਰ मोहम्मद यार फतेहाना। रोज़ाना गाँव के व्लॉग और रहन सहन देखने के लिए साडे चैनल ਨੂੰ सब्सक्राइब कर लो। ਅੱਜ ਦੇ व्लॉग ਵਿੱਚ ਮੈਂ पुराने ज़माने ਦੀ ਅੱਜ ਤੋਂ कोई 100-200 साल पहले खूह ਵਾਹੁੰਦੇ ਆਣ ਸਾਡੇ ਲਹਿੰਦੇ ਪੰਜਾਬ ਵਿੱਚ ਖੂਹਾਂ ਦੇ ਪਾਣੀ ਤੇ ਸਾਡੇ ਬਜ਼ੁਰਗ ਫਸਲਾਂ ਉਗਾਉਂਦੇ ਆਣ, ਕਣਕ ਉਗਾਉਂਦੇ ਆਣ ਡਗਿਆਂ ਨੂੰ ਜੋ ਕਿ ਤੇ ਚੱਲਦਾ ਨਹੀਂ ਪਿਆ, ਲੇਕਿਨ ਸਾਜ਼ੋ ਸਮਾਨ ਜਿਹੜਾ ਹੈ ਨਾ ਇਸ ਖੂਹ ਉੱਤੇ ਮੌਜੂਦ ਹੈ। ਤੇ ਇਸ ਖੂਹ ਦਾ ਇੱਕ ਨਵਾਂ ਕੰਮ ਜਿਹੜਾ ਅੱਲਾ ਦੀ ਜ਼ਾਤ ਪਾਕ ਕੁਦਰਤ ਦਾ ਕੰਮ ਅਸੀਂ ਤੁਹਾਨੂੰ ਵਿਖਾਊਂਗਾ। ਤੇ ਪੱਕਾ ਖੂਹ ਹੈ, ਪੱਕੀਆਂ ਇੱਟਾਂ ਦਾ ਖੂਹ ਉਸਰਿਆ ਹੋਇਆ ਹੈ। ਪਾਣੀ ਵਿੱਚ ਕੰਮ ਜਿਹੜਾ ਹੈ ਨਾ ਇਹਦਾ ਹੁਣ ਪਾਣੀ ਜਿਹੜਾ ਹੈ ਨਾ ਨਹੀਂ ਚੱਲ ਨਹੀਂ ਰਿਹਾ, ਲੇਕਿਨ ਵਿੱਚ ਕੂੜਾ ਕਰਕਟ ਪਿਆ ਹੈ। ਇਹਦੇ ਉੱਤੇ ਇਹ ਰੱਖੀ ਹੋਈ ਹੈ ਚਾਚਾ ਜ਼ਾਕਿਰ ਉਰਾਵੀ, ਇਹਨੂੰ ਕੀ ਸਦਨੇ ਲੱਕੜ ਕਾਂਜਣ। ਇਹ ਜਿਹੜੀ ਕਾਂਜਣ ਖੂਹ ਤੇ ਪਈ ਹੈ ਨਾ, ਇਹਦੇ ਉੱਤੇ ਇੱਕ ਕੁਦਰਤ ਦਾ ਕੰਮ ਤੁਸੀਂ ਵੇਖੋ ਸਹੀ। ਉੱਤੇ ਦਰਖਤ ਇੱਕ ਜੰਮਿਆ ਖੜਾ ਹੈ ਪੀਪਲ ਦਾ। ਪੱਖੂ ਵੇਚ ਕਰ ਗਿਆ ਤੇ ਕੁਦਰਤ ਦਾ ਚੱਲਦਾ ਖੂਹ ਤੇ ਹੋ ਗਿਆ ਕਾਮਯਾਬ ਕਾਂਜਣ ਤੇ। ਹਾਂਜੀ ਚਾਚਾ ਜ਼ਾਕਿਰ ਆਂਦਾ ਹੈ ਵੀ ਪੱਖੂ ਇੱਕ ਆਇਆ ਪਿੱਪਲ ਤੋਂ ਉੱਡ ਕੇ ਪਿੱਪਲ ਦੇ ਡੋਡੇ ਖਾਂਦਾ ਰਿਹਾ ਤੇ ਇੱਥੇ ਆ ਕੇ ਕਾਂਜਣ ਤੇ ਬੈਠਾ, ਉਹਨੇ ਇੱਥੇ ਵੇਟ ਕੀਤੀ ਤੇ ਕੁਦਰਤ ਨੇ ਉਸ ਬੀਜ ਦੇ ਵਿੱਚੋਂ ਦਰਖਤ ਉਗਾਇਆ। ਤੁਸੀਂ ਦੇਖ ਰਹੇ ਨੇ ਲੱਕੇ ਦਿੱਤੇ ਪੈਦਾ ਹੋ ਗਿਆ ਤੇ ਇਹ ਤਕਰੀਬਨ 40 ਫੁੱਟ ਇਹਦਾ ਕੱਦ ਹੈ ਇਸ ਪਿੱਪਲ ਦਾ, ਤੇ ਉਹਦੀਆਂ ਜੜ੍ਹਾਂ ਤਾਂ ਇਹਦੇ ਆ ਗਈਆਂ। ਬੱਜੜਾ ਮੁਰੂ ਨੂੰ ਰੱਬ ਪੱਕੇ ਵਿੱਚ ਚੋਰ ਛੜੀ ਰੱਬ ਦਿੰਦਾ ਤੇ ਉਹਨੂੰ ਬਜਾਏ ਜੜ੍ਹਾਂ ਵੀ ਆ ਗਈਆਂ ਨੇ। ਸਾਈਡ ਤੇ ਉਹ ਚੈੱਕ ਕਰੋ। ਹਾਂ ਇੱਧਰ ਹੀ ਆ ਗਈਆਂ ਨੇ। ਇਹ ਪੱਕੇ ਖੂਹ ਦੇ ਬਿਲਕੁਲ ਮੈਂ ਉੱਤੇ ਖੜਾ। ਚਾਚਾ ਜ਼ਾਕਿਰ ਮੈਂ ਥੋੜਾ ਜਿਹਾ ਸਾਨੂੰ ਦੱਸਣਗੇ ਸਾਜ਼ੋ ਸਮਾਨ ਜਿਹੜਾ ਹੈ ਨਾ ਉਹਦੇ ਬਾਰੇ। ਯਾਰ ਉਵੇਂ ਖੜੀ ਹੈ। ਹਾਂ ਇਹ ਮਾਲ ਖੋਦੀ ਹੈ ਜੀ। ਇੱਥੇ ਥੋੜਾ ਇੱਥੇ ਹੋ ਕੈਮਰਾਮੈਨ। ਇਹ ਮਾਲ ਤੁਸੀਂ ਵੇਖ ਰਹੇ ਨੇ, ਮਾਲ ਜਿਹੜੀ ਹੈ ਨਾ ਹਾਂਜੀ ਪਾਣੀ ਵਿੱਚੋਂ ਟਿਕਦੇ ਇਸ ਮਾਲ ਦੇ ਉੱਤੇ ਲੋਟੇ ਹੁੰਦੇ ਨੇ। ਹਾਂ ਇਹ ਹੀ ਮਾਲ ਤੇ ਲੋਟੇ ਹਨ ਜੀ। ਆ ਉੱਤੇ ਲੋਟੇ ਥੋੜੇ ਜਿਹੇ ਖੜੇ ਨੇ। ਇਹ ਜਿਹੜਾ ਹੈ ਨਾ ਹੁਣ ਮੌਜੂਦ ਥੋੜੇ ਜਿਹੇ ਹਨ। ਇਵੇਂ ਹੀ ਉੱਤੇ ਇਵੇਂ ਹੀ ਬੱਧੇ ਹੁੰਦੇ। ਹਾਂ ਇਵੇਂ ਬਸ ਚੱਲਦਾ ਇਵੇਂ ਥੱਲੇ ਜਾਣਾ, ਇਹਨੇ ਗੇੜਾ ਖਾਣਾ, ਥੱਲੇ ਜਾਣਾ, ਥੱਲੋਂ ਪਾਣੀ ਭਰੀ ਕੇ ਲੋਟਿਆਂ ਚਾਣਾ ਤੇ ਲੋਟਿਆਂ ਦਾ ਇੱਥੇ ਥੱਲੇ ਉਹ ਟਰੇ ਜਿਹਾ ਲੱਗੋ ਹੁੰਦਾ, ਉਹਦੇ ਵਿੱਚ ਪਾਉਣਾ ਤੇ ਸਾਡੇ ਬਜ਼ੁਰਗਾਂ ਜਿਹੜਾ ਨਾ ਪਾਣੀ ਵਹਾ ਕੇ ਲੈ ਜਾਣਾ ਤੇ ਜਾ ਕੇ ਫਸਲ ਨੂੰ ਲਾਣਾ। ਇਹ ਮਾਲ ਦੇ ਉੱਤੇ ਲੋਟੇ ਤੁਸੀਂ ਵੇਖ ਰਹੇ ਨੇ ਤੇ ਪਿੱਛੇ ਸ਼ਾਫਟ ਆ ਰਹੀ ਹੈ। ਚੱਕੜੀ ਚੱਕੋਲ ਜਿਹੜੇ ਨੂੰ ਗੇੜਦਾ ਹੈ। ਆਹ ਚੱਕਲੀ ਹਾਂ ਜੀ ਚੱਕੜੀ ਆ ਚੱਕੋਲ ਹੈ ਤੇ ਉਹਨੂੰ ਡੱਗੇ ਗੇੜਦੇ ਨੇ। ਹਾਂ ਡੱਗੇ ਗੇੜਦੇ। ਲੇਕਿਨ ਉਹ ਚੀਜ਼ਾਂ ਹੁਣ ਉਗਾਦੀ ਤੇ ਉਹ ਚੀਜ਼ ਹੈ ਨਹੀਂ। ਲੇਕਿਨ ਸਾਜ਼ੋ ਸਮਾਨ ਜਿਹੜਾ ਹੈ ਨਾ ਅਸੀਂ ਪੁਰਾਣੇ ਜ਼ਮਾਨੇ ਤੋਂ ਤੁਹਾਨੂੰ ਪੁਰਾਣੇ ਖੂਹ ਉਹ ਵਿਖਾ ਰਹੇ ਹਾਂ ਵੀ ਇਸ ਤਰ੍ਹਾਂ ਸਾਡੇ ਬਜ਼ੁਰਗ ਦਾਦੇ ਪੜਦਾਦੇ ਸਾਡੇ ਬੜੇ ਵਕਤਾਂ ਤੇ ਬੜੇ ਵੈਲਾਂ ਦੀ ਜ਼ਿੰਦਗੀ ਗੁਜ਼ਾਰਦੇ ਆ, ਲੇਕਿਨ ਉਹ ਸਕੂਨ ਦੀ ਹੁੰਦੀ ਹੈ। ਕਿਉਂ ਚਾਚਾ ਜ਼ਾਕਿਰ? ਹਾਂ ਬਿਲਕੁਲ ਸਰਫਰਾਜ਼ ਪੂਰਾ ਵੀ ਇੱਥੇ ਹੁਣ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਅੱਜ ਕੱਲ੍ਹ ਦੇ ਦੌਰ 'ਚ ਕੰਪਿਊਟਰ ਦੌਰ ਹੈ, ਜਦੀਦ ਦੌਰ ਹੈ, ਟੈਕਨੋਲੋਜੀ। ਅੱਜ ਕੱਲ੍ਹ ਤਾਂ ਸਕੂਨ ਕੋਈ ਨਹੀਂ ਕਿਸੇ ਨੂੰ। ਬਿਲਕੁਲ ਇਦਾਂ ਹੀ। ਸੁਬਾਹ ਕੋਈ ਉੱਠਦਾ ਹੈ ਸੌਂਦਿਆਂ ਤਾਈਂ ਤੇ ਸਕੂਨ ਕੋਈ ਨਹੀਂ, ਲੇਕਿਨ ਉਹ ਸਕੂਨ ਦੀ ਜ਼ਿੰਦਗੀ ਹੈ ਜਿਹੜੀ ਸਾਡੇ ਬਜ਼ੁਰਗ ਉਹ ਵੇਲਾ ਗੁਜ਼ਾਰ ਗਏ ਨਾ। ਸਾਡੇ ਦਾਦੇ ਪੜਦਾਦੇ ਅਸੀਂ 100-200 ਸਾਲ ਪਹਿਲੇ ਦੀ ਗੱਲ ਕਰਦੇ ਪਿਆ ਹੈ। ਇਹ ਪੱਕੇ ਖੂਹ ਹੁੰਦੇ ਹਨ, ਉੱਤੇ ਲੋਟੇ ਤੇ ਮਾਲ ਹੁੰਦੀ ਹੈ ਤੇ ਗੱਲਾਂ ਸੁਣਦੇ ਸੀ, ਲੇਕਿਨ ਅਸਾਂ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਖੂਹ ਵਾਂਦਾ ਵੇਖਿਆ। ਸਾਡਾ ਖੂਹ ਹੀ ਵਾਂਦਾ ਰਹਿੰਦਾ ਹੈ। ਸਾਡੇ ਬਾਬਾ ਜੀ ਫਰਮਾਉਂਦੇ ਆਣ ਇੱਕ ਪੁਰਾਣੀ ਉਹ ਇੱਕ ਨਜ਼ਮ ਹੀ ਬਣੀ ਹੋਈ ਹੈ। ਹਾਂਜੀ ਤੇ ਇਹ ਡੱਗਾ ਤੁਸੀਂ ਖੜਾ ਹੈ, ਡੱਗਾ ਮੌਜੂਦ ਹੈ ਤੇ ਖੂਹ ਦੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਗਾਦੀ ਤੇ ਮਾਲ ਤੇ ਹੈ ਕੀ ਚੱਕਲੀ ਤੇ ਚੱਕਲ ਇਹ ਵਿਖਾ ਰਿਹਾ। ਇਹ ਸਮਾਨ ਹਾਲੇ ਪਿਆ ਹੈ। ਇਹ ਤੁਸੀਂ ਵੇਚਿਆ ਕਿਉਂ ਨਹੀਂ ਹੁੰਦਾ? ਜ਼ਰੂਰਤ ਨਹੀਂ, ਵੱਡਿਆਂ ਦੀ ਨਿਸ਼ਾਨੀ ਵੈਸੇ ਤਾਂ। ਚਾਚੇ ਜ਼ਾਕਿਰ ਦੀ ਤੁਸੀਂ ਗੱਲ ਸੁਣੀ, ਉਹ ਆਂਦਾ ਵੀ ਸਾਨੂੰ ਜ਼ਰੂਰਤ ਨਹੀਂ, ਅਗਰ ਜ਼ਰੂਰਤ ਪਵੇ ਵੀ ਇੱਕ ਨਿਸ਼ਾਨੀ ਤੌਰ ਤੇ ਉਹਨਾਂ ਰੱਖਿਆ ਹੋਇਆ ਹੈ। ਇਹਨਾਂ ਦੀ ਮਿਹਰਬਾਨੀ ਹੈ। ਇਹ ਚੀਜ਼ਾਂ ਇਹੋ ਜਿਹੀਆਂ ਇਹ ਅੱਜ ਕੱਲ੍ਹ ਨਹੀਂ ਮਿਲਦੀਆਂ, ਲੇਕਿਨ ਇਹ ਬੜੇ ਕੀਮਤੀ ਇਹ ਚੀਜ਼ ਹੈ, ਬੜੀਆਂ ਵਜ਼ਨੀ ਇਹ ਚੀਜ਼ਾਂ ਨੇ। ਇਹ ਮਾਲ ਲੋਟੇ ਤੇ ਉਹ ਜਿਹੜੀ ਉੱਤੇ ਲੱਕੜੀ ਕਾਂਜਣ ਉਹ ਲੱਕੜ ਖਾ ਜਾ ਤੇ ਫਿਰ ਨਹੀਂ ਲਾ ਲੈਂਦੀ। ਅਗਲੇ ਵਕਤ ਦੀ ਲੱਕੜ ਪਈ ਉਹਨੂੰ ਖਾਦੀ ਸੀ ਨਹੀਂ ਖਾਂਦੀ ਪਈ ਹੈ ਜੀ। ਲੱਕੜ ਹੋਵੇ ਨੂੰ ਇਹ ਮੁੜ ਉਤਲਾ ਪਿੱਪਲ ਨਹੀਂ ਖਾਵਣ ਤੇ ਦਿੰਦਾ ਇਹਨੂੰ। ਨਹੀਂ ਲੱਕੜ ਹਾਂ ਪਿੱਪਲ ਦੀ ਵਜ੍ਹਾ ਤੋਂ ਨਹੀਂ ਖਾ ਜਿਹੜੀ ਨਹੀਂ ਵੈਸੇ ਪੁਰਾਣੀ ਲੱਕੜ ਹੈ ਨਾ। ਸਿੱਧੀ ਲੱਗ ਜਾਂਦੇ ਉਹ ਤੋਂ ਕਿਤੇ ਆਉਣਾ। ਨਾਲੇ ਲੱਕੜ ਪੁਰਾਣੀ ਹੈ। ਸਾਰਾ ਜਿਹੜਾ ਵਜ਼ਨ ਹੈ ਉਹ ਕਾਂਜਣ ਦੇ ਉੱਤੇ ਹੈ। ਐਵੇਂ ਨਾ ਤੇ ਕਾਂਜਣ ਪੁਰਾਣੇ ਜ਼ਮਾਨੇ ਦੀ ਹੈ ਤੇ ਉਹ ਹਾਲੇ ਤੱਕ ਵੇਖ ਲਓ ਮੌਜੂਦ ਖੜੀ ਹੈ। ਕਲੀਨ ਕਰੋ ਯਾਰ ਨਹੀਂ ਆਵਾਂਗੇ ਆ ਜਾ ਤੇਰੇ ਪੁੱਤਰ। हाँ भाई ये हाल है ठीक है
ਵਾਹ ਜੀ ਵਾਹ, ਇਹ ਸਾਡੇ ਜਟਕੇ ਪੁੱਤਰ ਨੇ, ਸਾਡੇ ਇਹ ਸਾਡੇ ਬੱਬਰ ਸ਼ੇਰ ਨੇ, ਇਹ ਲੈਂਦੇ ਪੰਜਾਬ ਤੋਂ ਪੰਜਾਬ ਰਾਵੀ ਦੇ। ਲੈ ਇੱਥੇ ਆ ਤੈਨੂੰ ਤਮਾਮ ਵੈਵਰ ਦੇਖਿਆ ਹੈ, ਕਹਿੰਦਾ ਪੁੱਤਰ ਹੈ। ਨਹੀਂ ਨਹੀਂ ਮੈਂ ਕੁਝ ਨਹੀਂ ਕਹਿੰਦਾ, ਮੈਂ ਨਹੀਂ ਕੁਝ ਕਹਿੰਦਾ, ਆਪਾਂ ਖੂਹ ਜਸਾ ਦੋਵੇਂ ਬਸ, ਹੋਰ ਕੁਝ ਨਹੀਂ। ਜਾਣਾ ਕੀ ਹੈ ਇਹ ਫੜ ਲਾ ਯਾਰ, ਇਹ ਚਾਚਾ ਜ਼ਾਕਿਰ, ਇਹ ਚੀਜ਼ਾਂ ਅੱਜ ਕੱਲ ਖਤਮ ਹੋ ਗਈਆਂ। ਨਹੀਂ ਅਸੀਂ ਤਾਂ ਇਹ ਚਾਚਾ ਜ਼ਾਕਿਰ ਦੇ ਇੱਥੇ ਮੈਂ ਢਾਰੀ ਤੇ ਆਇਆ ਹਾਂ, ਕੌੜੇ ਸ਼ਾਹ ਜ਼ੇਰੀ ਦੇ ਅੱਗੇ, ਜਿੱਥੇ ਉਸ ਜਗ੍ਹਾ ਤੇ ਮੈਂ ਖੜਾ। ਮੈਂ ਇੱਕ ਤੁਹਾਨੂੰ ਤਾਰੀਖੀ ਗੱਲ ਵੀ ਸੁਣਾ ਸਿੱਖਾਂ ਦਾ ਦੇਵਾਂ। ਖੂਹ ਹੈ ਇਹ, ਸਿੱਖਾਂ ਦੇ ਦੌਰ ਦਾ ਖੂਹ ਹੈ। ਸਿੱਖਾਂ ਇਹ ਸਿੱਖਾਂ ਦੇ ਦੌਰ ਦਾ ਖੂਹ ਹੈ। ਤੇ ਇੱਕ ਮੈਂ ਤੁਹਾਨੂੰ ਇੱਥੇ ਤਾਰੀਖੀ ਗੱਲ ਵੀ ਸੁਣਾ ਦੇਵਾਂ, ਚਲੋ ਮੈਨੂੰ ਯਾਦ ਆ ਗਈ। ਚਾਚਾ ਜ਼ਾਕਿਰ ਇੱਥੇ ਆਪਣੇ ਕੌੜੇ ਸ਼ਾਹ ਏਰੀਏ ਦੇ ਅਗਲੇ ਪਾਸੇ ਬਾਬੇ ਬੁੱਢਣ ਸ਼ਾਹ ਦੇ ਨਾਲ, ਜਿੱਥੇ ਅੰਗਰੇਜ਼ ਬਰਕਲੀ ਦਾ ਸਿਰ ਲੱਥਾ ਹਾ, ਉਹ ਜਗ੍ਹਾ ਨੇੜੇ ਹਾਂ ਉਹ ਆ ਦੇਖਾ ਹੈ ਨਾਲ ਹੀ ਇਹਨਾਂ ਦੀ ਢਾਰੀ ਤੇ ਜਿੱਥੇ ਮੈਂ ਖੜਾ ਚਾਚਾ ਜ਼ਾਕਿਰ ਦੇ ਕੋਲ। ਹਾਂ ਚਲੋ ਇੱਕ ਤਾਰੀਖੀ ਗੱਲ ਜਿਹੜੀ ਹੈ ਉਹ ਮੈਂ ਤੁਹਾਨੂੰ ਸੁਣਾਉਣ ਲੱਗਾ। ਚਾਚਾ ਜ਼ਾਕਿਰ ਉਹ ਬਰਕਲੀ ਅੰਗਰੇਜ਼ ਜਿਹੜਾ ਇਹ ਕੌੜੇ ਸ਼ਾਹ ਦੇ ਲਾਂਦੇ ਵਾਲੇ ਪਾਸੇ, ਉਹਦੀ ਕੋਈ ਤੁਹਾਨੂੰ ਹਿਸਟਰੀ ਦਾ ਪਤਾ? ਹਾਂਜੀ ਆ ਸਾਡੇ ਕੋਲ ਹੀ ਇੱਕ ਵਾਕਿਆ ਹੋਇਆ ਜੀ ਉਸ ਤੁਹਾਡੇ ਦਾਦੇ ਪੜਦਾਦੇ ਨੂੰ ਪਤਾ? ਹਾਂਜੀ ਉਹ 10 ਦਿਨ ਦੀ ਆ ਜਗ੍ਹਾ ਰੋਟੀ ਹੋਈ ਇਸ ਤੇ ਮਰਿਆ ਹੈ ਬਰਕਲੀ। ਜਦੋਂ ਵਕਤ ਆਉਂਦਾ ਨਾ ਉਦੋਂ ਤੇ ਰੌਣ ਅਜੀ ਬੋਲਦਾ ਹੈ। ਅੱਛਾ ਮਾਰ ਰੌਣ ਬੋਲਦਾ ਹੈ ਜੀ। ਇੱਥੇ ਆ ਜਾ ਯਾਰ, ਤੂੰ ਵਿੱਚ ਆ ਜਾ। ਆ ਜਾ ਰਫੀਕ ਯਾਰ, ਯਾਨੀ ਕਿ ਉਹ ਗੱਲ ਮੈਨੂੰ ਸਮਝ ਆ ਜਾ ਯਾਰ, ਇੱਕ ਗੱਲ ਆਪਾਂ ਬਣਾਣੀ ਹੈ। ਹਾਂ ਇਹ ਗੱਲ ਨਹੀਂ, ਉਸ ਜਗ੍ਹਾ ਤੇ ਜਾਓ ਤਾਂ ਆਵਾਜ਼ਾਂ ਉੱਠਦੀਆਂ। ਉਹ ਜਦੋਂ ਵਕਤ ਹੁੰਦਾ ਨਾ, ਜਿਸ ਟਾਈਮ ਉਹ ਸਾਲ ਹੁੰਦਾ ਨਾ ਜਦੋਂ ਮਰਿਆ ਸੀ, ਉਹ ਸਨ ਸਦੀ ਹੁੰਦਾ ਨਾ ਸਾਲ, ਅੱਛਾ ਉਸ ਟਾਈਮ ਆਵਾਜ਼ ਆਉਂਦੀ ਹੈ ਵੀ ਇੱਥੇ ਮਾਰ ਧਾੜ। ਲੈ ਬਈ, ਅਸੀਂ ਨਾ ਇੱਕ ਤੁਹਾਨੂੰ ਤਾਰੀਖੀ ਗੱਲ ਸੁਣਾ ਰਿਹਾ ਮੈਂ। ਅੰਗਰੇਜ਼ ਬਰਕਲੀ ਦੀ ਉਹ ਵਕਤ ਦੌਰ ਹਾ, ਆਪਣਾ ਬਾਦਸ਼ਾਹ ਇਸ ਮੁਲਕ ਦਾ, ਤੇ ਬੰਗਲਾ ਗੁਗੇਰਾ ਜ਼ਿਲ੍ਹਾ ਉਕਾੜਾ, ਉਥੇ ਉਹਨਾਂ ਦਾ ਦਫ਼ਤਰ ਹਾ, ਉਥੇ ਉਹਨਾਂ ਜੇਲ੍ਹ ਬਣਾਈ ਹੋਈ ਆਈ, ਉਥੇ ਉਹਨਾਂ ਦੀ ਕਬਰ ਹੀ ਮੌਜੂਦ ਹੈ। ਮੈਂ ਉਹਨਾਂ ਦੀ ਕਬਰ ਦੀ, ਉਹਨਾਂ ਦੇ ਦਫ਼ਤਰ ਦਾ ਵਲੌਗ ਬਣਾ ਕੇ ਭੇਜਿਆ ਹੋਇਆ ਹੈ। ਤੇ ਉਹ ਟੁਰਦੇ ਟੁਰਦੇ ਬਾਦਸ਼ਾਹ ਹਨ ਅੰਗਰੇਜ਼ ਬਰਕਲੀ, ਉਹ ਆਪਦੇ ਘੋੜੇ ਤੇ ਟੁਰਦੇ ਟੁਰਦੇ ਰਾਉਂਡ ਕਰਦੇ ਕਰਦੇ ਤੇ ਆਏ ਸਾਡੇ ਪਿੰਡ ਦੇ ਨਾਲ। ਇੱਕ ਪਿੰਡ ਉੱਥੇ ਬਸਤੀ ਛੋਟੀ ਜੀ ਹੁੰਦੀ ਹੈ, ਉੱਥੇ ਇੱਕ ਫਕੀਰ ਜਿਹੜਾ ਹੈ ਨਾ ਕੁੱਲੀ ਲਾ ਕੇ ਬੈਠੇ ਹਨ, ਤੇ ਉਹਨੇ ਬਾਬਾ ਮਸਤਾਨ ਸ਼ਾਹ ਉਹਨਾਂ ਦਾ ਨਾਂ ਹੈ, ਉਹ ਕਿਤੇ ਕੁੱਲੀ ਚੋਂ ਗਏ ਹੋਏ ਹਨ। ਤੇ ਅੰਗਰੇਜ਼ ਬਰਕਲੀ ਨੇ ਪੁੱਛਿਆ ਵੀ ਇਹ ਪੱਖੀ ਕੌਣ ਲਾਈ ਬੈਠਾ ਹੈ, ਕੁੱਲੀ ਕੌਣ ਲਾਈ ਬੈਠਾ ਹੈ? ਤੇ ਉੱਥੋਂ ਦਾ ਇੱਕ ਬਜ਼ੁਰਗ ਬੋਲਿਆ, ਉਹਨੇ ਆਖਿਆ ਵੀ ਬਾਦਸ਼ਾਹ ਸਲਾਮਤ ਇੱਕ ਅੱਲਾ ਦਾ ਵਲੀ ਏ, ਤੇ ਉਹਨੇ ਆ ਕੇ ਪੱਖੀ ਲਾਈਏ। ਤੇ ਅੰਗਰੇਜ਼ ਬਰਕਲੀ ਨੇ ਹੁਕਮ ਦਿੱਤਾ ਵੀ ਇਹਨੂੰ ਜਲਾ ਦਿਓ। ਜਿਹਦੇ ਉਹਨਾਂ ਦੇ ਵਜ਼ੀਰਾਂ ਮਸ਼ੀਰਾਂ, ਉਹਨਾਂ ਨੇ ਅੰਗਰੇਜ਼ ਬਰਕਲੀ ਬਾਦਸ਼ਾਹ ਦੇ ਹੁਕਮ ਤੇ ਉਹਦੀ ਕੁੱਲੀ ਜਲਾ ਦਿੱਤੀ। ਤੇ ਜਦੋਂ ਬਾਬਾ ਮਸਤਾਨ ਸ਼ਾਹ ਆਏ ਤੇ ਉਹਦੀ ਕੁੱਲੀ ਜਲ ਕੇ ਰਾਖ ਹੋਈ ਪਈ। ਉਹਨਾਂ ਨੂੰ ਬੜਾ ਦੁੱਖ ਹੋਇਆ ਤੇ ਅੱਲਾ ਨੂੰ ਇਜ਼ਹਾਰ ਕੀਤਾ ਵੀ ਯਾ ਅੱਲਾ, ਇਹ ਮੇਰੇ ਨਾਲ ਬੜਾ ਵਾਧਾ ਹੋ ਗਿਆ, ਮੇਰਾ ਬੜਾ ਨੁਕਸਾਨ ਹੋਇਆ ਹੈ। ਤੇ ਉਹਨੇ ਪੁੱਛਿਆ, ਉਥੋਂ ਦਾ ਇੱਕ ਮਤਵਲੀ ਹਾ, ਆਪਣਾ ਜੋਪੂ ਹਾ, ਪਾਵਲੀ ਹਾ ਬਾਬਾ, ਉਹਨੂੰ ਪੁੱਛਿਆ ਵੀ ਇਹ ਮੇਰੀ ਕੁੱਲੀ ਨੂੰ ਕਿੰਨੇ ਅੱਗ ਲਾਈ? ਉਹਨੇ ਬਾਬੇ ਨੇ ਬਾਬਾ ਮਸਤਾਨ ਸ਼ਾਹ ਨੂੰ ਆਖਿਆ ਬਈ ਇੱਥੋਂ ਇੱਕ ਅੰਗਰੇਜ਼ ਗੁਜ਼ਰਿਆ ਹੈ ਘੋੜੇ ਤੇ ਉਹਨੇ ਹੁਕਮ ਦਿੱਤਾ ਹੈ ਤੇ ਉਹ ਉਹਦੇ ਬੰਦੇ ਅੱਗ ਲਾ ਕੇ ਚਲੇ ਗਏ ਨੇ। ਤੇ ਬਾਬਾ ਮਸਤਾਨ ਸ਼ਾਹ ਪਤਾ ਕੀ ਫਰਮਾਉਂਦੇ ਨੇ ਚਾਚਾ ਜ਼ਾਕਿਰ? ਬਾਬਾ ਮਸਤਾਨ ਸ਼ਾਹ ਇਹ ਅੱਲਾ ਦੇ ਨਾਲ ਹਮ ਕਲਾਮ ਹੋ ਕੇ ਇਹ ਉਹਨਾਂ ਦੇ ਮੂੰਹ 'ਚੋਂ ਆਵਾਜ਼ ਨਿਕਲੀ, ਅਗਰ ਕੌੜੇ ਸ਼ਾਹ ਜ਼ੇਰੀ ਜਿੱਥੇ ਮੈਂ ਹੁਣ ਖੜਾ, ਜਿੱਥੇ ਮੈਂ ਮੌਜੂਦ ਹਾਂ, ਇਹ ਕੌੜੇ ਸ਼ਾਹ ਜ਼ੇਰੀ ਅਗਾਂਹ ਟੱਪ ਗਏ ਤੇ ਮੋੜ ਅੱਲਾ ਦੀ ਕੀਤੀ, ਤੇ ਜੇ ਬਾਬਾ ਮਸਤਾਨ ਸ਼ਾਹ ਦਾ ਹੁਕਮ ਹੈ, ਬਾਬਾ ਮਸਤਾਨ ਸ਼ਾਹ ਦੀ ਆਵਾਜ਼ ਹੈ, ਜੇ ਕੌੜੇ ਸ਼ਾਹ ਜ਼ੇਰੀ ਦੀ ਹਦੂਦ ਅਗਾਂਹ ਅੰਗਰੇਜ਼ ਬਰਕਲੀ ਨਾ ਟੱਪਿਆ, ਇੱਥੇ ਹੀ ਉਹਨਾਂ ਦਾ ਸਿਰ ਲੈ ਗਿਆ। ਤੇ ਫਿਰ ਇਵੇਂ ਸਮਝੇ ਇਹ ਬਰਕਲੀ ਵੀ ਬਾਬੇ ਮਸਤਾਨ ਸ਼ਾਹ ਫਕੀਰ ਨੂੰ ਹਲਾਇਆ ਸੀ ਤੇ ਉਹਨਾਂ ਬਾਅਦ ਦੁਆ ਦਿੱਤੀ। ਅੱਲਾ ਦੀ ਦੇਣ ਆਈ, ਅੱਲਾ ਦਾ ਹੁਕਮ ਨਾਲ ਬਾਬੇ ਮਸਤਾਨ ਸ਼ਾਹ ਦੀ ਇਸ ਆਵਾਜ਼ ਨੂੰ ਅੱਲਾ ਦੀ ਇਜ਼ਾਤ ਪਾਕ ਨੇ ਬਾਗ ਲਾਇਆ। ਜਦੋਂ ਅੰਗਰੇਜ਼ ਬਰਕਲੀ ਕੌੜੇ ਸ਼ਾਹ ਜ਼ੇਰੀ ਚੱਲ ਕੇ ਆਏ ਇਸ ਹਦੂਦ ਵਿੱਚ ਜਿੱਥੇ ਮੈਂ ਖੜਾ, ਇਹਨਾਂ ਡਾਰੀਆਂ ਦੇ ਅਗਲੇ ਪਾਸੇ ਗੁਜ਼ਰਦੇ ਪਿਆਣ, ਇੱਥੇ ਮੋਖਾ ਵਹਿਣੀਵਾਲ, ਸੂਜਾ ਬਦਰੂ, ਸਾਡਾ ਵੜਕਿਆਂ ਦਾ ਵੜਕਾ ਜਿਹੜਾ ਮੁਰਾਦ ਫਤਿਆਣਾ ਤੇ ਰਾਏ ਅਹਿਮਦ ਖਾਨ ਖਰੜ, ਇਹਨਾਂ ਰਲ ਮਿਲ ਕੇ ਅੰਗਰੇਜ਼ ਬਰਕਲੀ ਦਾ ਖਾਤਮਾ ਕਰ ਦਿੱਤਾ। ਰਾਏ ਅਹਿਮਦ ਖਾਨ ਖਰੜ ਦਾ ਜਿਹੜੇ ਅੰਗਰੇਜ਼ ਬਰਕਲੀ ਦਾ ਸਿਰ ਲਾਇਆ ਹਾ, ਉਹਦੇ ਨਾਂ ਦਾ ਬੰਗਲੇ ਗੁਗੇਰੇ ਇਸ ਟਾਈਮ ਵੀ ਗੌਰਮੈਂਟ ਹਾਈ ਸਕੂਲ ਰਾਏ ਅਹਿਮਦ ਖਾਨ ਖਰੜ ਦੇ ਨਾਂ ਤੇ ਚੱਲ ਰਿਹਾ ਹੈ। ਉਹਦੀ ਮੈਂ ਵਲੌਗ ਬਣਾ ਕੇ ਭੇਜਿਆ ਹੈ। ਤੇ ਉੱਥੇ ਰਾਏ ਅਹਿਮਦ ਖਾਨ ਖਰੜ ਦੇ ਸਕੂਲ ਦੇ ਵਿੱਚ ਹੀ ਅੰਗਰੇਜ਼ ਬਰਕਲੀ ਦੀ
ਜੇਲ੍ਹ ਹੈ ਅੰਗਰੇਜ਼ ਬਰਕਲੀ ਦਾ ਦਫ਼ਤਰ ਆ ਇਸ ਟਾਈਮ ਉਹ ਵੀ ਮੌਜੂਦ ਹੈ ਬੰਗਲਾ ਗੁਗੇਰਾ ਜ਼ਿਲ੍ਹਾ ਉਕਾੜਾ ਦੇ ਇਹ ਚੌਕ ਦੇ ਨਾਲ ਜਿਹੜਾ ਹੈ ਨਾ ਇਹ ਤੁਹਾਨੂੰ ਪੁਰਾਣੀ ਤਾਰੀਖੀ ਗੱਲ ਵੀ ਪੁਰਾਣੇ ਖੂਹ ਤੇ ਪੁਰਾਣੇ ਲੋਟੇ ਮਾਲ ਜਿਹੜੀ ਹੈ ਮੌਜੂਦ ਹੈ ਤੇ ਮੈਨੂੰ ਤਾਰੀਖੀ ਗੱਲ ਯਾਦ ਆਈ ਹੈ ਚਾਚਾ ਜ਼ਾਕਿਰ ਮੈਂ ਤਾਂ ਕਰਕੇ ਇਹ ਗੱਲ ਵੀ ਤੁਹਾਨੂੰ ਸੁਣਾ ਦਿੱਤੀ ਔਰ ਉਸ ਏਰੀਏ ਦੇ ਵਿੱਚ ਮੈਂ ਉਸ ਜਗ੍ਹਾ ਤੇ ਖੜਾ ਹਾਂ ਜਿੱਥੇ ਅੰਗਰੇਜ਼ ਬਰਕਲੀ ਦਾ ਮਰਿਆ ਹਾਂ ਤੇ ਅੱਜ ਦਾ ਵਲੌਗ ਜਿਹੜਾ ਹੈ ਤੁਹਾਨੂੰ ਚੰਗਾ ਲੱਗਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਵੀ ਅੱਜ ਦਾ ਵਲੌਗ ਤੁਹਾਨੂੰ ਦੇਸੀ ਪੰਜਾਬ ਲਹਿੰਦੇ ਪੰਜਾਬ ਦਾ ਦੇਸੀ ਵਲੌਗ ਜਿਹੜਾ ਹੈ ਨਾ ਡਗਿਆਂ ਤੇ ਅਸੀਂ ਖੇਤੀਬਾੜੀ ਕਰਨੇ ਆ ਮਾਲ ਮਵੇਸ਼ੀ ਨੂੰ ਪੱਠੇ ਕੁਤਰ ਕੇ ਪਾਉਂਦੇ ਆ ਤੇ ਪੁਰਾਣੇ ਜ਼ਮਾਨੇ ਦਾ ਖੂਹ ਤੁਹਾਨੂੰ ਵਿਖਾਇਆ ਹੈ ਤੇ ਹੁਣ ਤੁਹਾਡੇ ਕੋਲੋਂ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ ਹੈ ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ ਸਾਨੂੰ ਦੁਆ ਯਾਦ ਰੱਖਣਾ ਹੈ ਕੱਲ ਮਿਲਾਂਗੇ ਨਵੇਂ ਵਲੌਗ ਨਾਲ ਤਬ ਤੱਕ ਅੱਲਾ ਹਾਫਿਜ਼।